ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਤੇ ਪੰਜਾਬ ਦੇ ਮੁੱਦਿਆਂ ਤੇ ਧੜੱਲੇ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਹਰਚਰਨ ਸਿੰਘ ਭੁੱਲਰ ਤੋਂ। ਵਿਪਤਾਵਾਂ ਤੇ ਵਿਪਤਾਵਾਂ ਖੜੀਆਂ ਹੋ ਰਹੀਆਂ ਨੇ, ਖੁਲਾਸੇ ਹੋ ਰਹੇ ਨੇ, ਗੁੱਝੇ ਭੇਤ ਸਾਹਮਣੇ ਆ ਰਹੇ ਨੇ, ਨਵਾਂ ਕੇਸ ਵੀ ਦਰਜ ਹੋ ਗਿਆ ਜੀ ਇੱਕ ਹੋਰ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਪਹਿਲੇ ਦਿਨ CBI ਨੇ ਰਿਸ਼ਵਤ ਲੈਂਦਿਆਂ ਫੜਿਆ ਸੀ, ਸਣੇ ਵਿਚੋਲੀਆ ਸਾਰਾ ਕੁਛ, ਉਸ ਦਿਨ ਸਿਰਫ ਰਿਸ਼ਵਤ ਦਾ ਮਾਮਲਾ ਸੀ, ਉਸ ਦਿਨ ਸਿਰਫ ਭ੍ਰਿਸ਼ਟਾਚਾਰੀ ਦਾ ਮਾਮਲਾ ਸੀ। ਪਰ ਉਸ ਤੋਂ ਬਾਅਦ ਜਿਵੇਂ CBI ਨੇ ਘਰਾਂ 'ਚ ਦਸਤਖਤ ਦਿੱਤੀ, ਸਮਾਨ ਫਰੋਲਿਆ, ਦਸਤਾਵੇਜ਼ ਫਰੋਲੇ, ਗਹਿਣਾ ਟਕਾ ਬਰਾਮਦ ਹੋਇਆ, ਨਕਦੀ ਬਰਾਮਦ ਹੋਈ, ਗੱਡੀਆਂ ਦੀਆਂ ਚਾਬੀਆਂ ਤੇ ਗੱਡੀਆਂ ਬਰਾਮਦ ਹੋਈਆਂ, ਫਿਰ ਘੜੀਆਂ ਬਰਾਮਦ ਹੋਈਆਂ, ਫਿਰ ਫਲੈਟ ਡਿੱਗ ਪਏ, ਫਿਰ ਵਿਦੇਸ਼ੀ ਫਲੈਟ ਆ ਗਏ ਤੇ ਅੱਜ ਨਵਾਂ ਪੱਖ ਆ ਦੁਬਈ 'ਚ ਹੋਟਲ ਵੀ ਚੱਲਦੇ ਨੇ ਸਾਹਿਬ ਦੇ ਤਾਂ। ਸਹੀ ਹੈ। ਤੋ ਇਸ ਲਈ ਮਤਲਬ ਇਹ ਕੜੀ ਤਾਂ ਅੱਗੇ ਵਧੀ ਜਾਂਦੀ ਆ। ਪਰ ਜਦੋਂ ਇਹ ਮਾਲ ਬਰਾਮਦ ਹੋ ਰਿਹਾ ਸੀ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਤੱਕ ਵੀ ਜਾਊਗਾ ਜੀ। ਜਦੋਂ ਵਿਦੇਸ਼ੀ ਫਲੈਟਾਂ ਦੀ ਗੱਲ ਆਈ ਕਿ ਦੁਬਈ ਔਰ ਕੈਨੇਡਾ 'ਚ ਫਲੈਟ ਨੇ, ਹੁਣ ਤਾਂ ਉਹ ਗੱਲ ਵੀ ਸਾਹਮਣੇ ਆ ਗਈ ਕਿ 3 ਕੈਨੇਡਾ 'ਚ ਫਲੈਟ ਨੇ, 2 ਦੁਬਈ 'ਚ ਨੇ ਤੇ ਅੱਜ ਨਵਾਂ ਤੱਥ ਸਾਹਮਣੇ ਆ ਗਿਆ ਕਿ ਦੁਬਈ 'ਚ ਤਾਂ 2-3 ਹੋਟਲ ਚੱਲਦੇ ਨੇ। ਭਤੀਜਾ ਉੱਥੇ ਕੰਮ ਦੇਖਦਾ, ਲੀਜ਼ ਤੇ ਹੋਟਲ ਲਏ ਹੋਏ ਨੇ ਤੇ ਉਹ ਹਿਸਾਬ ਕਿਤਾਬ ਕਰਕੇ ਪੈਸੇ ਇੱਧਰ ਵੀ ਭੇਜਦਾ ਸਾਰਾ ਕੁਛ। ਤੋ ਇਸ ਲਈ ਇਹ ਸਾਫ਼ ਸੀਗਾ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਹੋਊਗਾ। ਪਰ ਜਦੋਂ ਵਿਦੇਸ਼ੀ ਕਨੈਕਸ਼ਨ ਜੁੜ ਰਿਹਾ ਤਾਂ ਹੁਣ ED ਦੀ ਵੀ ਆਮਦ ਤੈਅ ਹੈ ਜੀ। ਸਹੀ ਦਾ ਮਾਮਲਾ ਵੀ ਹੋਣਾ ਜੀ। ਤੋਂ ਪਹਿਲਾਂ ਜਦੋਂ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਦਾ ਕੇਸ, ਫਿਰ ਜਦੋਂ ਮਤਲਬ ਕਿ ਇਹਦੇ ਫਾਰਮ ਹਾਊਸ ਚੋਂ ਘਰੋਂ ਦੂਜੀ ਵਿਦੇਸ਼ੀ ਸ਼ਰਾਬ, ਮਹਿੰਗੀ ਸ਼ਰਾਬ, ਬੋਤਲਾਂ ਬਰਾਮਦ ਹੁੰਦੀਆਂ, ਫਿਰ ਐਕਸਾਈਜ਼ ਐਕਟ ਤਹਿਤ ਮਾਮਲਾ, ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ। ਮਤਲਬ ਤੁਹਾਡੀ 2.25 ਲੱਖ 2.5 ਲੱਖ ਮਹੀਨੇ ਦੀ ਤਨਖਾਹ ਹੈ, ਸਾਰਾ ਕੁਝ ਮਿਲਾ ਮਿਲੂ ਕੇ, ਤੇ ਉਹਦੇ ਹਿਸਾਬ ਨਾਲ ਦੇਖੀਏ ਤਾਂ ਫਿਰ 7 ਕਰੋੜ ਜੁੜੇ ਕਿਵੇਂ? ਸਹੀ ਤੇ ਫਿਰ 3-4 ਕਰੋੜ ਦਾ ਉਹ ਗਹਿਣਾ ਗੱਟਾ ਕਿੱਥੋਂ ਆਇਆ ਹੈ ਨਾ? ਤੇ ਫਿਰ ਇਸੇ ਤਰ੍ਹਾਂ 55 ਫਲੈਟ ਕਿਵੇਂ ਲਏ ਹੋਗੇ? ਸਹੀ 71 ਦੇ ਕਰੀਬ ਜਾਇਦਾਦਾਂ ਕਿਵੇਂ ਬਣ ਗਈਆਂ? ਵਿਦੇਸ਼ਾਂ ਦੇ ਵਿੱਚ ਕਿਵੇਂ ਇਨਵੈਸਟਮੈਂਟ ਹੋ ਗਈ ਹੈ ਨਾ? ਤੇ ਉਹ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਕਿਵੇਂ ਸ਼ੁਰੂ ਹੋ ਗਿਆ? ਹੁਣ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਰਚਰਨ ਭੁੱਲਰ ਨੂੰ ਦੇਣੇ ਪੈਣੇ, ਕਿਉਂਕਿ ਕੁਝ ਸਵਾਲਾਂ ਦੇ ਜਵਾਬ ਉਹਨਾਂ ਨੇ ਉਹਨਾਂ ਦੇ ਪਰਿਵਾਰ ਤੋਂ ਲੱਭ ਲਏ ਤੇ ਕੁਝ ਇੱਧਰ ਉੱਧਰ ਲੈ ਲੈਣੇ। ਸੋ ਇਸ ਲਈ ਇਹ ਮੁਸ਼ਕਲ ਰੁਕਣ ਵਾਲੀ ਨਹੀਂ ਜੀ। ਸਹੀ ਹੈ। ਇਹ ਜੇ ਸੱਚਮੁੱਚ ਇਮਾਨਦਾਰੀ ਨਾਲ ਜਾਂਚ ਹੋਈ ਤਾਂ ਹਰਚਰਨ ਭੁੱਲਰ ਦੇ ਨਾਲ ਹੋਰ ਅਗਾਂਹ ਬਹੁਤ ਕੁਝ ਜਾਣਾ। ਪਰ ਇਹ ਹੈ ਜੀ ਕਿ ਅੱਜ ਨਵਾਂ ਮਾਮਲਾ ਇੱਕ ਹੋਰ ਹਰਚਰਨ ਭੁੱਲਰ ਦਰਜ ਹੋ ਗਿਆ, ਉਹ ਆਮਦਨ ਤੋਂ ਵੱਧ ਜਾਇਦਾਦ ਦਾ। ਕੋਈ ਸਮਾਂ ਹੋਣਾ ਸ਼ਰਮਾ ਜੀ ਜਦੋਂ ਹਰਚਰਨ ਸਿੰਘ ਭੁੱਲਰ ਦੀ ਘੁੱਗੀ ਮਾਰਨ ਦੀ ਉਡੀਕ, ਜਾਣੀ ਕਿ ਜਿਹਨੂੰ ਆਪਾਂ ਸਾਈਨ ਕਹਿ ਦਿੰਦੇ ਹਾਂ, ਦਸਤਖਤ ਕਹਿ ਦਿੰਦੇ ਹਾਂ, ਉਹਦੀ ਉਡੀਕ ਹੁੰਦੀ ਹੋਣੀ ਹੈ ਨਵਾਂ ਮਾਮਲਾ ਦਰਜ ਕਰਨ ਵੇਲੇ ਕਿ ਬਾਈ ਸਾਹਿਬ ਆਉਣਗੇ, ਉਹ ਸਹੀ ਪਾਉਣਗੇ ਜਾਂ ਉਹ ਕਹਿਣਗੇ, ਇਸ਼ਾਰਾ ਕਰਨਗੇ ਤਾਂ ਕੇਸ ਦਰਜ ਹੋਊਗਾ। ਪਰ ਅੱਜ ਸਾਹਿਬ ਦੀ ਮਨਜ਼ੂਰੀ ਦੀ ਲੋੜ ਨਹੀਂ। ਅੱਜ ਸਾਹਿਬ ਨਾ ਤਾਂ ਸਾਹਿਬ ਹੀ ਰਹੇ ਹੈ ਤੇ ਸਾਹਿਬ ਦੇ ਤਾਂ ਗੁੱਝੇ ਭੇਤ ਸਾਹਮਣੇ ਆ ਗਿਆ ਤੇ ਹੁਣ ਨਵੇਂ ਤੋਂ ਨਵੇਂ ਮਾਮਲੇ ਦਰਜ ਹੋ ਰਹੇ ਨੇ। ਇਹ ਸ਼ਾਇਦ ਕੜੀ ਟੁੱਟਣੀ ਵੀ ਨਹੀਂ ਸ਼ਰਮਾ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਚੀਜ਼ਾਂ ਦੱਸ ਰਹੇ ਹੋ। ਇਹ ਆਉਣ ਵਾਲੇ ਟਾਈਮ 'ਚ ਹੋਰ ਚੀਜ਼ਾਂ ਵੀ ਸਾਹਮਣੇ ਆਉਣੀਆਂ ਕਈ। ਅਗਲੀ ਗੱਲ ਕਰੀਏ ਇਸੇ ਸਾਹਿਬ ਦੇ ਨਾਲ ਜਿਹੜੇ ਸਾਬਕਾ ਹੋ ਚੁੱਕੇ ਨੇ, ਇਹਨਾਂ ਦੇ ਨਾਲ ਚੱਲਦੇ ਇੱਕ ਹੋਰ ਜਿਹੜਾ ਬੰਦਾ ਪੂਰੀ ਸੈਟਿੰਗ ਕਰੀ ਬੈਠਾ ਸੀ, ਕ੍ਰਿਸ਼ਨੂ ਦੇ ਰਿਮਾਂਡ ਨੇ ਕਹਿੰਦੇ ਵੱਡੇ ਥੰਮ ਜਿਹੜੇ ਡਰਾਏ ਪਏ ਨੇ ਜੀ। ਜੀ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਵੀ ਕਿ
ਦੋਏ ਬੰਦੇ ਇੱਕੋ ਕੜੀ ਦੇ ਤਹਿਤ ਫੜ ਹੁੰਦੇ ਨੇ ਕਿ ਜੀ ਉਹ ਰਿਸ਼ਵਤ ਲੈ ਕੇ ਦੇ ਰਿਹਾ ਸੀ, ਉਹ ਦਬਾ ਰਿਹਾ ਸੀ ਜੀ, ਉਹਦੇ ਰਾਹੀਂ ਫੋਨ ਤੇ ਗੱਲ ਕਰਾਈ, ਸਾਰਾ ਕੁਝ ਰਾਉਂਡ ਅਪ ਕਰਕੇ ਉਸ ਤੋਂ ਬਾਅਦ ਉਹਦੇ ਆਧਾਰ ਦੇ ਉੱਤੇ ਭੁੱਲਰ ਨੂੰ ਚੱਕਿਆ। ਹੁਣ ਦੋਏ ਸੀਬੀਆਈ ਦੀ ਗ੍ਰਿਫਤ ਚ ਨੇ, ਦੋਵਾਂ ਨੂੰ ਸੀਬੀਆਈ ਨੇ ਹਿਰਾਸਤ ਚ ਭੇਜਤਾ, ਦੋਏ ਜੇਲ੍ਹ ਚ ਸੀਗੇ ਮਤਲਬ, ਪਰ ਜੇਲ੍ਹ ਚ ਮਿਲਣ ਭੁੱਲਰ ਨੂੰ ਬੰਦੇ ਘੱਟ ਜਾ ਰਹੇ ਸੀ, ਕ੍ਰਿਸ਼ਨ ਨੂੰ ਮਿਲਣ ਵੱਧ ਜਾ ਰਹੇ ਸੀ। ਜੀ ਜੀ, ਮਤਲਬ ਹਰਚਰਨ ਸਿੰਘ ਭੁੱਲਰ ਨੂੰ ਤਾਂ ਉਹਨਾਂ ਦੇ ਪਰਿਵਾਰਕ ਜੀ ਜਾਂ ਵਕੀਲ ਵਕੂਲੇ ਮਿਲਣ ਗਏ, ਪਰ ਕ੍ਰਿਸ਼ਨ ਨੂੰ ਤਾਂ ਲੈਣ ਨਹੀਂ ਟੁੱਟੀ, ਕਹਿੰਦੇ ਜੀ ਜੇਲ੍ਹ ਦੇ ਵਿੱਚ ਮਿਲਣ ਵਾਲਿਆਂ ਦੀ। ਬਿਲਕੁਲ। ਮਤਲਬ ਉਹ ਨਾ ਤਾਂ ਕੋਈ ਬਾਬਾ ਸੀ ਹੈ ਨਾ ਕੁਛ ਉਹਦਾ ਜਿਹੜਾ ਉਹਨੂੰ ਮੱਥਾ ਟੇਕਣ ਕਿਉਂ ਜਾ ਰਹੇ ਸੀ ਲੋਕ। ਜੀ ਜੀ, ਤੇ ਇਸ ਲਈ ਸੀਬੀਆਈ ਦੇ ਉਹਦੇ ਤੇ ਨਜ਼ਰ ਸੀ, ਤੇ ਸੀਬੀਆਈ ਅਦਾਲਤ ਨੇ ਜੇਲ੍ਹ ਨੂੰ ਪਹਿਲਾਂ ਹੀ ਕਹਿਤਾ ਸੀ ਵੀ ਜਿਹੜਾ ਬੰਦਾ ਵੀ ਕ੍ਰਿਸ਼ਨ ਨੂੰ ਮਿਲਣ ਆ ਰਿਹਾ ਉਹਦਾ ਰਿਕਾਰਡ ਚਾਹੀਦਾ ਸਾਨੂੰ, ਤੇ ਉਹਦਾ ਹੀ ਨਹੀਂ ਰਿਕਾਰਡ ਚਾਹੀਦਾ ਬਲਕਿ ਉਹਦੀ ਵੀਡੀਓ ਫੁਟੇਜ ਵੀ ਚਾਹੀਦੀ ਹੈ। ਆਪਾਂ ਨਹੀਂ ਕਹਿੰਦੇ ਕਿ ਸਿੱਧੇ ਮਿਲਣ ਆਏ ਹੋਣਗੇ ਲੋਕ, ਹੋ ਸਕਦਾ ਉਹਨਾਂ ਨੇ ਆਪਣੇ ਪਿਆਦੇ ਭੇਜੇ ਹੋਣ, ਸਹੀ ਹੈ, ਹੋ ਸਕਦਾ ਆਪਣਾ ਕਿਸੇ ਦਾ ਰੁੱਕਾ ਦੇ ਕੇ ਭੇਜਿਆ ਹੋਵੇ, ਹੋ ਸਕਦਾ ਕਿਸੇ ਨੂੰ ਅੱਗੇ ਪਹਾੜੇ ਤੇ ਭੇਜਿਆ ਹੋਵੇ, ਕੋਈ ਗਾਂ ਵੀ ਉਹਨਾਂ ਦੇ ਵੀ ਦਲਾਲ ਹੋਣ, ਦਲਾਲ ਟੂ ਦਲਾਲ ਮਿਲਣ ਆਏ ਹੋਣ। ਸਹੀ ਗੱਲ, ਇਸ ਵੀ ਕੋਈ ਦੋ ਰਾਏ, ਪਰ ਜੇ ਕੜੀਆਂ ਜੁੜਨ ਤੇ ਆਈਆਂ ਤਾਂ ਉੱਥੇ ਤੱਕ ਜਾਣੀਆਂ, ਚੋਰ ਦੀ ਦਾੜੀ 'ਚ ਤਿਣਕਾ ਹੁੰਦਾ। ਉਹਨਾਂ ਨੂੰ ਇਹ ਹੈ ਕਿ ਸਾਡਾ ਕ੍ਰਿਸ਼ਨ ਨੂੰ ਕਿਤੇ ਨਾਂ ਨਾ ਲੈ ਦੇਵੇ, ਜੇ ਨਹੀਂ ਵੀ ਲੈਣਾ ਨਾ ਹੁਣ ਤਾਂ ਵੀ ਨਾ ਚੇਤੇ ਕਰਾਤਾ। ਸਹੀ ਹੈ ਨਾ। ਉਹ ਕਹਿੰਦੇ ਇੱਕ ਬੰਦਾ ਪਹੁੰਚਿਆ ਸੰਤਾਂ ਕੋਲ ਕਿ ਮਹਾਰਾਜ ਮੈਨੂੰ ਤਾਂ ਨਾ ਮੁਕਤੀ ਦਾ ਮੰਤਰ ਦੇ ਦਿਓ ਜੀ। ਉਹ ਕਹਿੰਦੇ ਯਾਰ ਇੰਨੀ ਆਸਾਨ ਨਹੀਂ ਹੁੰਦਾ ਮੁਕਤੀ ਦਾ ਮੰਤਰ, ਤੂੰ ਪਹਿਲਾਂ ਸਾਧਨਾ ਤਾਂ ਕਰ, ਪਹਿਲਾਂ ਆਪਣੇ ਸਰੀਰ ਨੂੰ ਉਹਦੇ ਲਈ ਤਿਆਰ ਕਰ। ਉਹ ਕਹਿੰਦਾ ਨਾ ਮਹਾਰਾਜ ਤੁਸੀਂ ਮੈਨੂੰ ਮੰਤਰ ਦਿਓ, ਬਸ ਮੈਂ ਮੰਤਰ ਜਪ ਲੂੰਗਾ। ਉਹ ਕਹਿੰਦੇ ਚੰਗਾ ਫਿਰ ਜੀ, ਹਾਲੇ ਮੰਤਰ ਲੈ ਜਾ, ਬਸ ਇਹਨੂੰ 3 ਰਾਤਾਂ ਜਪਣਾ। ਠੀਕ ਆ ਮਹਾਰਾਜ। ਉਹ ਬਿਨਾਂ ਧੰਨਵਾਦ ਕਰਿਆ ਹੀ ਮੰਤਰ ਫੜ ਕੇ ਜਦ ਭੱਜਣ ਲੱਗਿਆ ਤੇ ਪਿੱਛੋਂ ਹਾਕ ਮਾਰੀ ਸੰਤਾਂ ਨੇ, ਕਹਿੰਦੇ ਹੈਲੋ ਗੱਲ ਸੁਣ। ਕਹਿੰਦਾ ਹਾਂਜੀ। ਕਹਿੰਦਾ ਬਸ ਇੱਕ ਧਿਆਨ ਰੱਖਣਾ, ਜਦੋਂ ਮੰਤਰ ਜਪਣਾ ਤਾਂ ਬਾਂਦਰ ਨਹੀਂ ਚੇਤੇ ਕਰਨਾ, ਬਾਂਦਰ ਦਾ ਧਿਆਨ ਨਾਲ ਬਸ। ਲੋਕਾਂ ਦਾ ਇਹ ਕਿਹੜੀ ਗੱਲ ਹੈ ਜੀ, ਇੰਨੇ ਸਾਲਾਂ 'ਚ ਨਹੀਂ ਕਦੇ ਆਪਣੇ ਦਾ ਬਾਂਦਰ ਧਿਆਨ 'ਚ ਆਇਆ, ਹੁਣ ਕਿੱਥੋਂ ਆਊਗਾ। ਉਹ ਜਿੱਦਾਂ ਹੀ ਪੌੜੀਆਂ ਉਤਰ ਕੇ ਬਾਹਰ ਨਿਕਲਿਆ ਉਹਦੇ ਦਿਮਾਗ 'ਚ ਬਾਂਦਰ ਹੀ ਚੱਲਿਆ ਫਿਰ। ਸਹੀ ਹੈ ਕਿ ਬਾਂਦਰ ਨਹੀਂ ਧਿਆਉਣਾ। ਤੇ ਉਹ ਇਹੋ ਜਿਹਾ ਪਾਗਲ ਹੋਇਆ ਕਿ ਮੰਤਰ ਦੀ ਤੋਂ ਬੈਠੇ ਨੂੰ ਵਾਪਸ ਭੱਜਿਆ। ਸੋ ਹੁਣ ਕਿਤੇ ਇਹ ਤਾਂ ਨਹੀਂਗਾ ਕਿ ਇਹ ਇਸ ਲਈ ਆਏ ਸੀਗੇ ਕਿ ਹਾਂ ਸਾਡੀ ਮੁਕਤੀ ਮਿਲ ਜਾਵੇ, ਸਾਡਾ ਨਾਂ ਨਾ ਬੋਲੇ, ਤੇ ਪਰ ਆਪ ਹੀ ਆ ਕੇ ਫਸ ਗਏ। ਹੁਣ ਦਿਮਾਗ 'ਚ ਤਾਂ ਉਹੀ ਚੱਲੀ ਜਾਂਦਾ ਕਿ ਹਾਂ ਸਾਡਾ ਨਾਂ ਨਾ ਬੋਲ ਦੇਵੇ ਕਿਤੇ। ਹੁਣ ਕ੍ਰਿਸ਼ਨ ਦੇ ਦਿਮਾਗ 'ਚ ਤੁਹਾਡਾ ਨਾਂ ਹੋਵੇ ਵੀ ਨਾ ਚਾਹੇ, ਪਰ ਤੁਸੀਂ ਆਪ ਆ ਕੇ ਦੱਸਤਾ ਕਿ ਵੀ ਸਾਡਾ ਵੀ ਨਾਂ ਹੈ, ਜਨਤਕ ਵੀ ਹੋ ਗਏ। ਸੋ ਇਸ ਲਈ ਇਹ ਕਿਤੇ ਉਲਟੇ ਨਾ ਫਸ ਜਾਣ, ਨਾ ਆਉਂਦੇ ਸ਼ਾਇਦ ਉਹਨਾਂ ਦਾ ਧਿਆਨ ਵੀ ਨਾ ਜਾਂਦਾ। ਹਾਂ, ਪਰ ਹੁਣ ਕ੍ਰਿਸ਼ਨ ਨੂੰ ਰਿਮਾਂਡ ਤੇ ਹੈ। ਠੀਕ ਹੈ ਜੀ। ਜਿਸ ਦਿਨ 12 ਦਿਨ ਦਾ ਰਿਮਾਂਡ ਮੰਗਿਆ ਸੀ ਸੀਬੀਆਈ ਨੇ, ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ 7-8 ਦਿਨ ਦਾ ਰਿਮਾਂਡ ਮਿਲ ਜਾਣਾ। 9 ਦਿਨ ਦਾ ਰਿਮਾਂਡ ਮਿਲ ਗਿਆ ਜੀ। ਹੁਣ ਸਵਾਲ 2 ਨੇ। ਕ੍ਰਿਸ਼ਨੂ ਦੀ ਲੱਤਾਂ ਤਾਂ ਘੁੱਟਣੀਆਂ ਨਹੀਂ ਗਈਆਂ ਸੀਬੀਆਈ ਨੇ। ਉਹ ਤੋਂ ਹਰਚਰਨ ਭੁੱਲਰ ਦੇ ਜੋ ਵੀ ਤੱਥ ਸੱਚ ਉਹਨਾਂ ਨੇ ਇਕੱਠੇ ਕੀਤੇ ਨੇ, ਦਸਤਾਵੇਜ਼ੀ ਤੌਰ ਤੇ, ਬਿਆਨੀਆਂ ਦੇ ਤੌਰ ਤੇ, ਉਹਦੇ ਨੇੜਲਿਆਂ ਦੇ ਤੌਰ ਤੇ, ਉਹਦੇ ਰਾਹੀਂ ਜੋ ਕੁਝ ਹਾਸਲ ਹੋਇਆ ਉਹਦਾ ਮਿਲਾਨ ਕਰਨਗੇ ਪਹਿਲਾਂ ਦਾ। ਸਹੀ ਹੈ। ਫਿਰ ਜੋ ਕ੍ਰਿਸ਼ਨੂ ਦਾ ਬਿਆਨ ਆਊਗਾ ਉਹਦੇ ਆਧਾਰ ਦੇ ਉੱਤੇ ਹੁਣ ਹਰਚਰਨ ਭੁੱਲਰ ਨੂੰ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਹਰਚਰਨ ਭੁੱਲਰ ਦਾ ਰਿਮਾਂਡ ਲਊਗੀ ਹੁਣ ਸੀਬੀਆਈ, ਪਹਿਲਾਂ ਨਹੀਂ ਲਿਆ ਜੀ, ਹੁਣ ਲਊਗੀ। ਸੋ ਹੁਣ ਕੜੀ ਆ ਗਈ ਜੀ ਉੱਥੇ, ਕ੍ਰਿਸ਼ਨੂ ਤੋਂ ਬਾਅਦ ਭੁੱਲਰ ਦੀ ਵਾਰੀ ਆਉਣੀ ਹੈ ਨਾ। ਤਾਂ ਫਿਰ ਉਹਦੇ ਜੋ ਬਿਆਨ ਹੋਣਗੇ ਉਹਦੇ ਆਧਾਰ ਤੇ ਸਾਹਮਣੇ ਬਿਠਾ ਕੇ ਫਿਰ ਭੁੱਲਰ ਨੂੰ ਪੁੱਛਣਗੇ, ਦੱਸ ਵੀ ਸਾਡੇ ਕੋਲ ਤਾਂ ਕੁਛ ਹੈ ਜੀ। ਪਰ ਕੀ ਕ੍ਰਿਸ਼ਨੂ ਤੋਂ ਕੱਲਾ ਭੁੱਲਰ ਬਾਰੇ ਜਾਣਨਗੇ ਜਾਂ ਭੁੱਲਰ ਵਰਗੇ ਹੋਰ ਕੌਣ ਨੇ ਇਹ ਵੀ ਜਾਣਨਗੇ? ਕੀ ਉਹ 7 ਕਰੋੜ ਕੱਲੇ ਭੁੱਲਰ ਨੇ ਆਪ ਇਕੱਠਾ ਕਰ ਲਿਆ ਕਿ ਹੋਰਨਾਂ ਨੂੰ ਹਿੱਸਾ ਪੱਤੀ ਵੰਡ ਕੇ ਇਕੱਠਾ ਕੀਤਾ? ਜੇ ਥੱਲਿਓਂ ਤੁਰਿਆ ਅਗਾਂਹ ਜਾਂਦਾ ਸੀ ਤਾਂ ਕਿਹਦਾ ਕਿੰਨਾ ਹਿੱਸਾ ਸੀ, ਹੋਰ ਕਿੰਨਿਆਂ ਕੋਲ ਇਹਨਾਂ 7 ਕਰੋੜ ਪਿਆ? ਸਹੀ। ਜਾਂ ਇਹੋ ਜਿਹਾ ਹੋਰ ਕਿੰਨਾ ਪੈਸਾ ਪਿਆ, ਜਾਂ ਕਿਹਨੂੰ ਦੇਣਾ ਸੀ ਜੇ ਇੰਨਾ ਪੈਸਾ ਇਹਦਾ ਇਕੱਲੇ ਦਾ ਨਹੀਂ? ਜੀ ਜੀ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਆ। ਪੈਸਾ ਆਉਂਦਾ ਕਿੱਥੋਂ ਸੀ, ਜਾਂਦਾ ਕਿੱਥੇ ਸੀ? ਕ੍ਰਿਸ਼ਨੂ ਦੀ ਡਾਇਰੀ ਸਵਾਲ ਖੜੇ ਕਰਦੀ ਹੈ ਜਿਹਦੇ ਵਿੱਚ ਇਕੱਲੇ ਨਾਮ ਹੀ ਨਹੀਂ, ਬੈਂਕ ਖਾਤੇ ਵੀ ਨੇ। ਜੀ ਜੀ, ਸਹੀ ਹੈ। ਉਹਦੇ ਕੋਲ ਬੈਂਕ ਖਾਤੇ ਕੀ ਕਰਦੇ ਨੇ ਫਿਰ? ਇਹਦਾ ਮਤਲਬ ਕਿੰਨੀ ਵਾਰ ਚ ਟ੍ਰਾਂਜੈਕਸ਼ਨਾਂ ਹੋਈਆਂ ਨੇ, ਕਿਵੇਂ ਹੋਈਆਂ ਨੇ, ਕਿਹਦੇ ਨਾਂ ਤੇ ਹੋਈਆਂ ਨੇ, ਇਹ ਸਾਰੇ ਰਾਜ। ਸੋ ਇਸ ਲਈ ਕੱਲਾ ਹਰਚਰਨ ਭੁੱਲਰ ਤੇ ਉਹਦਾ ਨੇੜਲਿਆਂ ਦਾ ਰਾਜ ਨਹੀਂ ਉਗਲੂਗਾ ਕ੍ਰਿਸ਼ਨੂ। ਜੇ ਕ੍ਰਿਸ਼ਨੂ ਉਗਲਣ ਤੇ ਆਊਗਾ ਤਾਂ ਬੜੇ ਬੜੇ ਨਾਮ ਉਗਲੂਗਾ। ਸਹੀ ਹੈ। ਤੇ ਫਿਰ ਬੜੀਆਂ ਬੜੀਆਂ ਥੰਮਾਂ ਨੂੰ, ਬੜੇ ਬੜੀਆਂ ਧਿਰਾਂ ਨੂੰ, ਬੜੀ ਬੜੀਆਂ ਤੋਪਾਂ ਨੂੰ
ਵਕਤ ਖਤਰਾ ਪੈਦਾ ਹੋ ਗਿਆ ਜੀ, ਨੀਂਦ ਤਾਂ ਉਹਨਾਂ ਦੀ ਉੱਡ ਗਈ ਕਿ 9 ਦਿਨਾਂ 'ਚ ਪਤਾ ਨਹੀਂ ਕਿਹਦਾ ਨਾਮ ਪੱਕੂਗਾ। ਤੇ ਇਹ 'ਚ ਵੀ ਕੋਈ ਸੰਭਾਵਨਾ ਨਹੀਂ ਕਿ ਉਹਨੂੰ ਜਿਹੜੇ ਮਿਲਣ ਗਏ ਨੇ ਉਹ ਕਹਿਣਗੇ ਹੁਣ ਕਿ ਪਰਵਾਹ ਨਾ ਕਰੀ, ਡਰੀ ਨਾ, ਅਸੀਂ ਤੈਨੂੰ ਬਚਾ ਲਾਂਗੇ, ਅਸੀਂ ਹੈਗੇ ਆ, ਤੇਰੀ ਜ਼ਮਾਨਤ ਕਰਾ ਦਾਂਗੇ, ਆਪਣਾ ਕੰਮ ਉਵੇਂ ਹੀ ਚੱਲੂ, ਆਪਣੀ ਉੱਪਰ ਵੀ ਪਹੁੰਚ ਅਪਰੋਚ ਹੋਗੀ। ਸਹੀ ਹੈ। ਪਰ ਜਿੱਦਣ ਸੀਬੀਆਈ ਨੇ ਹੁਣ ਰਿਮਾਂਡ ਤੇ ਬਿਠਾ ਕੇ ਪੁੱਛਣਾ ਹੈ, ਉਹਨਾਂ ਨੇ ਪਹਿਲਾਂ ਇੰਨਾ ਡਰਾ ਦੇਣਾ ਹੈ ਸ਼ਾਇਦ ਪੈਰ ਨਾ ਲੱਗਣ ਥੱਲੇ, ਤੇ ਡਰਨ ਤੋਂ ਬਾਅਦ ਕਹਿਣਗੇ ਹੁਣ ਤੇਰਾ ਬਚਣ ਦਾ ਰਾਹ ਇਹ ਹੈ ਕਿ ਤੂੰ ਸਾਡੇ ਵਾਲੇ ਕੰਨੀ ਆ ਜਾ। ਹੋ ਸਕਦਾ ਉਹਨੂੰ ਬਾਅਦ ਮਾਪ ਗਵਾਹ ਬਣਾ ਲੈਣ, ਹੋ ਸਕਦਾ ਉਹਨੂੰ ਸਰਕਾਰੀ ਗਵਾਹ ਬਣਾ ਲੈਣ। ਤਰੀਕਾਕਾਰ ਹੁਣ ਕਿਹੜਾ ਚੱਲਦਾ? ਤੇ ਜਾਂ ਇਹ ਤੋਂ ਗਾਂ ਮਾਮਲਾ ਠੱਪ ਕਰਨਾ ਤਾਂ ਫਿਰ ਉੱਪਰੋਂ ਸਰਕਾਰੀ ਆਦੇਸ਼ ਆ ਜਾਣਗੇ। ਸੀਬੀਆਈ ਵੀ ਤਾਂ ਤੋਤਾ ਹੀ ਹੈ ਨਾ ਸਰਕਾਰੀ ਜੀ। ਸਹੀ ਹੈ, ਬਿਲਕੁਲ। ਇਹ ਤਾਂ ਕੇਂਦਰ ਦੀ ਬੋਲੀ ਬੋਲਦਾ ਨਾ, ਤੇ ਜਿੱਥੇ ਤੱਕ ਉਹ ਕਹਿਣਗੇ ਉੱਥੇ ਤੱਕ ਚਲੋ, ਤੇ ਜੋ ਤਾਂ ਉੱਪਰ ਵਾਲਿਆਂ ਨੂੰ ਮੱਥੇ ਟਿਕ ਗਏ ਫਿਰ ਉਸ ਦਾ ਇੱਥੇ ਰੁਕ ਜਾਵੇ ਸੀਬੀਆਈ ਵੀ, ਉਹਦੀ ਕੀ ਮਜ਼ਾਲ ਹੈ ਫਿਰ ਉਹ ਗਾਂ ਬਚ ਜਾਵੇ। ਸੋ ਅਜੇ ਬਹੁਤ ਕੁਝ ਖੁੱਲਣਾ ਜੀ। ਚੌਰਾਹੇ 'ਚ ਖੜੇ ਆ ਜੇ ਕੇਸ, ਕਿਹੜੇ ਰਾਹ ਪੈਣਾ ਇਹ ਦੇਖਣ ਵਾਲੀ ਗੱਲ ਜੀ। ਸਹੀ। ਇੱਧਰ ਨੂੰ ਤੁਰਨਾ, ਦਿਸ਼ਾ ਕਿਹੜੀ ਹੋਣੀ ਆ ਅਜੇ ਸਪਸ਼ਟ ਹੋਣਾ ਬਾਕੀ ਹੈ। ਭੁੱਲਰ ਦੇ ਇਰਦ ਗਿਰਦ ਹੀ ਚੌਂਕ ਤੇ ਗੋਲ ਗੋਲੇ ਘੁੰਮਣਾ ਜਾਂ ਕਿ ਹੋਰ ਕਈਆਂ ਦੇ ਘਰਾਂ ਕੰਨੀ ਨੂੰ ਜਾਣਾ, ਇਹ ਜਿਹੇ ਹੋਰ ਟੈਚੀ ਬੈਗ ਫਰੋਲਣੇ ਆ, ਜਾਂ ਹੋਰ ਕ੍ਰਿਸ਼ਨ ਨੂੰ ਲੱਭਣੇ ਆ, ਜਾਂ ਫਿਰ ਇਹਨਾਂ ਦੋਆਂ ਦੇ ਆਲੇ ਦੁਆਲੇ ਮਾਮਲਾ ਠੱਪ ਕਰਨਾ, ਜਾਂ ਫਿਰ ਇਹਦਾ ਸਿਆਸੀ ਰਸੂਖ 2027 'ਚ ਨਜ਼ਰ ਆਊਗਾ, ਕਈ ਸਿਆਸੀ ਕਾਂ ਟੰਗੇ ਜਾਣਗੇ। ਇਹ ਵੀ ਪਹਿਲੂ ਹੈਗਾ ਚੌਂਕ ਦਾ। ਚੌਂਕ ਤੋਂ ਕਿਹੜੇ ਰਾਹ ਪੈਂਦੇ ਆ ਇਹ ਦੇਖਣ ਵਾਲੀ ਗੱਲ। ਹਾਂਜੀ, ਕਈ ਵਾਰੀ ਦਿਸ਼ਾ ਵੀ ਉਹੀ ਤੈਅ ਕਰਦਾ ਜਿਹਦੇ ਕੋਲੇ ਪਾਵਰ ਹੁੰਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹੜਾ 27 ਵਾਲਾ ਤੁਸੀਂ ਇਸ਼ਾਰਾ ਕੀਤਾ ਬਹੁਤ ਵੈਲਿਡ ਤੇ ਬਹੁਤ ਵਜ਼ਨਦਾਰ ਇਹ ਗੱਲ ਹੈ, ਕਿਉਂਕਿ ਆਪਾਂ ਦੇਖ ਰਹੇ ਹਾਂ ਕਈ ਚੀਜ਼ਾਂ ਨੂੰ, ਕਈ ਸਿਆਸੀ ਤੌਰ ਤੇ ਉੱਤੇ ਜੁੜੀਆਂ ਚੀਜ਼ਾਂ ਨੂੰ, ਕਈ ਪੈਸੇ ਰਸੂਖ ਵਾਲੇ, ਕਈ ਭਾਈਚਾਰਿਆਂ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਜੋ ਚੀਜ਼ਾਂ ਅੱਜ ਕੱਲ੍ਹ ਵਾਪਰ ਰਹੀਆਂ ਨੇ, ਉਹਨਾਂ ਨੂੰ ਜੋ ਨਵੀਆਂ ਤਰੀਕੇ ਦੇ ਨਾਲ ਉਹ ਸਟੇਟਮੈਂਟਾਂ ਦੇ ਰਹੇ ਨੇ, ਉਹਨਾਂ ਤੋਂ ਝਲਕਦਾ ਹੈ ਕਿ ਬਹੁਤ ਸਾਰਾ ਕੁਛ 2027 ਦੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਪੰਜਾਬ ਦੇ ਡੀਜੀਪੀ ਸਮੇਤ 4 ਅਫਸਰ ਅਜਿਹੇ ਨੇ ਸ਼ਰਮਾ ਜੀ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਜੁਰਮਾਨਾ ਹੋਇਆ ਜੀ। ਪ੍ਰਵੀਨ ਜੀ, ਕੈਸਾ ਤੰਤਰ ਜੰਤਰ ਉਲਝਦਾ ਜਾ ਰਿਹਾ ਕਿ ਸਾਰੇ ਪਾਸੇ ਪੁਲਿਸ ਦੀਆਂ ਨਾਕਾਮੀਆਂ, ਪੁਲਿਸ ਦੀਆਂ ਵਧੀਕੀਆਂ, ਪੁਲਿਸ ਦੇ ਮਾਮਲੇ ਹੀ ਨਜ਼ਰ ਆਉਂਦੇ। ਹਾਂਜੀ, ਬਿਲਕੁਲ ਸਹੀ ਹੈ। ਤੁਸੀਂ ਇਹ ਦੇਖੋ ਕਿ ਹਰਚਰਨ ਭੁੱਲਰ ਵਾਲਾ ਮਾਮਲਾ ਆਪਾਂ ਬਚ ਰਹੇ ਹਾਂ, ਇੱਥੋਂ ਤੱਕ ਨਿਗਾਹ ਚਲੀ ਗਈ ਹੈ ਕਿ ਹਰਚਰਨ ਭੁੱਲਰ ਦੇ ਕੁਝ ਨੇੜਲੇ ਨਿਆਂਪਾਲਿਕਾ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਨੇ। ਸਹੀ ਹੈ। ਤੇ ਜਾਂਚ ਦਾ ਦਾਇਰਾ ਉੱਧਰ ਨੂੰ ਵੀ ਸੀਬੀਆਈ ਦਾ ਤੁਰਿਆ ਕਿ ਕਿਤੇ ਨਿਆਂਪਾਲਿਕਾ ਨਾਲ ਸੰਬੰਧਿਤ ਕੁਝ ਧਿਰਾਂ ਵੀ ਇਹਦੇ ਵਿੱਚ ਸ਼ਾਮਲ ਤਾਂ ਨਹੀਂ, ਸਹੀ, ਜਾਂ ਇਸ ਘਟਨਾ 'ਚ ਸ਼ਾਮਲ ਨਾ ਹੋਣ, ਹੋਰ ਮਾਮਲਿਆਂ 'ਚ ਲੈਣ ਦੇਣ ਦਾ ਕੋਈ ਸੰਬੰਧ ਤਾਂ ਨਹੀਂ ਭੁੱਲਰ ਨਾਲ। ਇੱਥੋਂ ਤੱਕ ਜਾਂਚ ਜਾ ਰਹੀ ਹੈ। ਦੂਸਰੇ ਪਾਸੇ ਆਪਾਂ ਦੇਖ ਕੇ ਹਟਿਆ ਮੁਹੰਮਦ ਮੁਸਤਫਾ ਦੇ ਮੁੰਡੇ ਵਾਲਾ ਮਾਮਲਾ ਉਲਝਦਾ ਜਾ ਰਿਹਾ। ਉਹਦੇ ਵਿੱਚੋਂ ਉਹਦੇ ਲੈਪਟਾਪ ਵੀ, ਮੋਬਾਈਲ ਵੀ ਮੁੰਡੇ ਦੇ, ਉਹ ਸਾਰਾ ਕੁਝ ਲੈ ਲੈ ਕਬਜ਼ੇ 'ਚ, ਫੋਰੈਂਸਿਕ ਜਾਂਚ ਦੀ ਜਾਣਗੇ। ਇੱਧਰ AIG ਉਹ ਰਸ਼ਪਾਲ ਸਿੰਘ ਹੈ ਨਾ, ਉਹ ਚੱਕ ਲਿਆ STF ਨੇ, ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ, ਕਹਿੰਦੇ ਵੀ ਕਿਸੇ 200 ਗ੍ਰਾਮ ਦੀ ਹੈਰੋਇਨ ਦਾ ਝੂਠਾ ਕੇਸ ਦਾ ਮਾਮਲਾ ਪਾ ਰਿਹਾ ਸੀਗਾ, ਹੈ ਨਾ। ਇੱਧਰ ਪੁਲਿਸ ਰਾਜ ਹੈ ਜੀ, ਉਹ ਕਹਿੰਦੇ ਉਹ ਮੁੱਖ ਮੰਤਰੀ ਸਾਹਿਬ ਪੁਲਿਸ ਨੂੰ ਥਾਪੜ ਦਿੰਦੇ ਆ। ਕੋਈ ਨਾ ਇੱਕ ਅੱਧਾ ਬੰਦਾ ਹੁੰਦਾ ਕਹਿੰਦੇ ਜਿਹੜਾ ਇਹ ਜਿਹਾ ਹੁੰਦਾ, ਟੈਚੀਆਂ ਭਰਦਾ ਹੈ, ਇੱਥੇ ਹੀ ਨਿਬੇੜਾ ਹੋ ਜਾਂਦਾ ਹੈ ਨਾ। ਤੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਸ਼ਾਬਾਸ਼, ਤੁਸੀਂ ਥਾਪੀਆਂ ਦੇ ਰਹੇ ਹੋ ਪੰਜਾਬ ਪੁਲਿਸ ਨੂੰ। ਤੇ ਇੱਕ ਦਿਨ ਦੇ ਵਿੱਚ ਹੀ ਮਾਨਸਾ 'ਚ 3 ਥਾਂ ਗੋਲੀ ਚੱਲੀ ਹੈ। ਠੀਕ ਹੈ, ਹਾਂਜੀ, ਬਿਲਕੁਲ। ਤੇ ਉਹ ਮਾਨਕ ਗੋਇਲ ਜਿਹੜਾ RTI ਪੰਜਾਬ ਦਾ ਕਾਰਕੁਨ ਹੈ, ਉਹਦੇ ਚਾਚੇ ਦੀ ਦੁਕਾਨ ਤੱਕ ਤੇ ਗੋਲੀਆਂ, ਮਤਲਬ ਉਹਨੂੰ ਡਰਾਉਣ ਦੀ ਕੋਸ਼ਿਸ਼ ਹੈ ਕਿ ਚਾਚੇ ਤੇ ਹਮਲਾ ਸੀ। ਇਹ ਕੀ ਤਰੀਕਾ ਹੈ ਜੀ? ਤੇ ਇਹਦੇ ਪਿੱਛੇ ਕੌਣ ਹੈ? ਮਤਲਬ ਜੇ ਪੁਲਿਸ ਇੱਕ ਸ਼ਹਿਰ ਦੀ ਸੁਰੱਖਿਆ ਨਹੀਂ ਕਰ ਸਕਦੀ, ਹੈ ਨਾ, ਉਹ ਗਿੱਟੇ ਗੋਡਿਆਂ 'ਚ ਗੋਲੀਆਂ ਮਾਰਨ ਨੂੰ ਬਹੁਤ ਹੋ, ਤੁਸੀਂ ਉਹ ਨਾਕੇ ਲਾ ਕੇ ਰੋਕਣ ਨੂੰ ਬਹੁਤ ਹੋ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਸੀਂ ਝਾਤ ਮਾਰੋ ਕਿ ਹਰ ਪਾਸੇ ਇਹੋ ਜਿਹੇ ਮਾਮਲੇ ਨੇ। ਉਹ ਕੱਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਬਕਾ DSP ਹੈ, ਠੀਕ ਹੈ, ਚੰਡੀਗੜ੍ਹ ਪੁਲਿਸ ਦਾ, ਉਹਨੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ, ਮਤਲਬ ਪਹਿਲਾਂ ਸ਼ਿਵ ਸੈਨਾ ਨਾਲ ਵੀ ਸੀ ਨਿਤਿਆਨੰਦਾ, ਫਿਰ ਉਹ ਮਤਲਬ ਕਿ ਬਸਪਾ ਵੱਲੋਂ ਵੀ ਸ਼ਾਇਦ ਚੋਣ ਲੜੀ, ਤੇ ਅੱਜ ਕੱਲ ਉਹ ਆਮ ਆਦਮੀ ਪਾਰਟੀ ਸੀਗਾ, ਤੇ ਉਹਦੇ ਤੇ ਹਮਲਾ ਹੋਇਆ। ਹੁਣ ਉਹ ਲੜਾਈ ਚੱਲਦੀ ਹੈ ਜ਼ਮੀਨ ਦੀ, ਆਪਸ ਦੇ ਵਿੱਚ ਕੇਸ ਚੱਲਦਾ ਜ਼ਮੀਨ ਦਾ, ਦੋਵਾਂ ਦੇ ਵਿੱਚ, ਦੋਵੇਂ ਧਿਰਾਂ ਦੇ ਵਿੱਚ। ਹਮਲਾਵਰ ਧਿਰ ਸਾਬਕਾ DSP ਤੇ ਆਪ ਆਗੂ ਨਿਤਿਆਨੰਦਾ ਦੇ ਵਿਚਾਲੇ, ਇਹਨਾਂ ਦੇ ਪਰਿਵਾਰ ਦੇ ਵਿਚਾਲੇ, ਠੀਕ ਹੈ। ਉਹ ਕੇਸ ਸ਼ਾਇਦ ਨਿਬੜਨ ਵਾਲੀ ਸਥਿਤੀ ਦੇ ਵਿੱਚ ਹੈ, ਜ਼ਮੀਨ ਦੇ ਖਰੀਦੋ ਫਰੋਖਤ ਦਾ ਮਾਮਲਾ। ਮੈਂ ਕਹਿੰਦਾ ਜਦੋਂ ਅਦਾਲਤੀ ਕੇਸ ਚੱਲਦਾ ਹੈ ਤੇ ਫਿਰ ਇਹ ਗੋਲੀਬਾਰੀ ਦੀ ਲੋੜ ਕਿਉਂ ਪਈ ਬਈ? ਉੱਥੇ ਕੋਈ ਤਕਰਾਰ ਵੀ ਨਹੀਂ ਹੋਈ, ਕੋਈ ਜਿਹੀ ਬਹਿਸ ਵੀ ਨਹੀਂ ਹੋਈ, ਮਤਲਬ ਜਿਹਨੂੰ ਆਪਾਂ ਆਧਾਰ ਵੀ ਮੰਨ ਲਈ। ਉਹ ਤਾਂ ਕਹਿੰਦੇ ਰੋਟੀ ਖਾਂਦੇ ਤੇ ਗੋਲੀ ਚਲਾਈਏ, ਕਿਹਾ ਤਾਂ ਇਹ ਜਾ ਰਿਹਾ। ਜੀ, ਸਹੀ ਹੈ। ਤੇ ਕਹਿੰਦੇ ਉਹ ਤਿਆਰੀ ਨਾਲ ਆਏ ਸੀ, ਮਤਲਬ
ਸਰਵਿਸ ਰਿਵਾਲਵਰ ਡੀਐਸਪੀ, ਮੈਂ ਕਹਿੰਦਾ ਜੇ ਬਹਿਸ ਵੀ ਹੋਈ ਹੋਵੇ, ਤਕਰਾਰ ਵੀ ਹੋਈ ਹੋਵੇ, ਤੂੰ ਮੈਂ ਵੀ ਹੋ ਜਾਵੇ, ਤਾਂ ਵੀ ਡੀਐਸਪੀ ਤਾਂ ਟ੍ਰੇਨਿੰਗ ਘੱਟੋ ਘੱਟ ਇਹੀ ਜਿਹੀ ਹੁੰਦੀ ਹੈ ਨਾ ਕਿ ਤੁਸੀਂ ਤਣਾਅ ਵਾਲੇ ਮਾਹੌਲ 'ਚ ਕਿਵੇਂ cool ਰਹਿਣਾ, ਸਹੀ ਬਿਲਕੁਲ, ਕਿਵੇਂ ਮਾਮਲਾ ਨਜਿੱਠਣਾ। ਤੇ ਜੇ ਸਰਵਿਸ ਰਿਵਾਲਵਰ ਨਾਲ ਗੋਲੀਆਂ ਚੱਲਣਗੀਆਂ ਫਿਰ ਤਾਂ ਇਹਦਾ ਮਤਲਬ ਆਦਤ ਹੈ, ਫਿਰ ਤਾਂ ਹੀ ਕਰਨਲ ਬਾਠ ਵਰਗੀ ਘਟਨਾ ਵਾਪਰਦੀ ਹੈ ਨਾ। ਇਹ ਸਾਰੇ ਤੰਤਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਸ਼ਾਬਾਸ਼ੀ ਦੇਈ ਜਾਓ ਪੁਲਿਸ ਨੂੰ, ਤੇ ਪੰਜਾਬ 'ਚ ਘਟਨਾ ਵਾਪਰੀ ਜਾਣ, ਤੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਨੂੰ ਅਦਾਲਤ ਕਹੇ ਕਿ ਤੇਰੇ ਤੇ ਜੁਰਮਾਨਾ ਲਾਉਣਾ, ਤੂੰ ਆਪਣੀ ਡਿਊਟੀ ਨਹੀਂ ਸਹੀ ਕਰਦੇ। ਸਹੀ। ਪੰਜਾਬ ਦੇ ਡੀਜੀਪੀ ਗੌਰਵ ਜਾਦਵ, ਇਸੇ ਤਰ੍ਹਾਂ ਸੜਕ ਨਾਲ ਸੰਬੰਧਿਤ ਵਿਭਾਗ ਦੇ ਸਕੱਤਰ ਤੇ ਇੱਕ ਹੋਰ ਅਧਿਕਾਰੀ ਵੱਡੇ, ਤੇ ਇੱਕ ਸੰਗਰੂਰ ਮੁੱਖ ਮੰਤਰੀ ਦੇ ਆਪਣੇ ਸੰਬੰਧਿਤ ਜ਼ਿਲ੍ਹੇ ਦੇ ਡੀਸੀ ਨੂੰ ਮਾਨਸੂਨ ਪੰਜਾਬ ਹਾਈ ਕੋਰਟ ਨੇ ਇਹ ਕਹਿ ਕੇ ਜੁਰਮਾਨਾ ਲਾਇਆ ਕਿ ਵੀ ਕਰਾਓ ਮੁੱਖ ਮੰਤਰੀ ਰਾਹਤ ਫੰਡ 'ਚ ਆਪਣੀ ਤਨਖਾਹ 'ਚ ਜਮਾ। ਪਤਾ ਨਹੀਂ ਕਿਹਦੀ ਤਨਖਾਹ 'ਚ ਜਮਾ ਹੋਊਗਾ, ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਆਪਣੀ 'ਚੋਂ ਕਰਾਉਣਗੇ, ਕਿਹਦੀ 'ਚੋਂ ਕਰਾਉਣਗੇ, ਪਰ 2 ਲੱਖ ਦਾ ਜੁਰਮਾਨਾ ਹੋ ਗਿਆ। ਕਾਰਨ ਕੀ ਹੈ? ਕਹਿੰਦੇ ਜੀ ਤੁਸੀਂ ਆਪਣੀ ਡਿਊਟੀ ਸਹੀ ਨਹੀਂ ਨਿਭਾਈ, ਜਿਹੜੇ ਆ ਮੋਡੀਫਾਈ ਵਾਹਨ ਹੁੰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਸਕੇ। ਕਿੰਨੇ ਤਰ੍ਹਾਂ ਦੇ ਮੋਡੀਫਾਈ ਵਾਹਨ ਨੇ ਆਪਣੇ, ਪਹਿਲੀ ਕੈਟਾਗਰੀ ਹੈ ਬਾਈ ਜੀ ਪਿੰਡ ਦੇ ਵਿੱਚ, ਖੇਤਰ ਸੂਬੇ ਦੇ ਵਿੱਚ ਜਗਾੜੂ ਰੇਹੜੀਆਂ, ਠੀਕ ਆ, ਚਾਹੇ ਉਹ ਮੋਟਰਸਾਈਕਲ ਵਾਲੀਆਂ ਰੇਹੜੀਆਂ ਮਤਲਬ ਖੇਤਾਂ ਤੋਂ ਕੱਖ ਲਿਆਉਣ ਲਈ ਵਰਤੀਆਂ ਜਾਂਦੀਆਂ ਹੋਣ, ਹੈ ਨਾ, ਤੇ ਚਾਹੇ ਉਹ ਬਾਜ਼ਾਰ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਢੋਆ ਢਵਾਈ ਲਈ ਵਰਤ ਰਹੇ ਹੋਣ। ਇਸ ਪੱਧਰ ਦਾ ਜੁਗਾੜ ਜੀ, ਜਿਹੜਾ ਪਹਿਲੀ ਨਜ਼ਰੀ ਰੋਜੀ ਰੋਟੀ ਦਾ ਜੁਗਾੜ ਲੱਗਦਾ, ਡੰਗ ਟਪਾਈ ਦਾ ਜੁਗਾੜ ਲੱਗਦਾ। ਦੂਜਾ ਜਿਹੜਾ ਇਹਦੇ ਵਿੱਚ ਮੋਡੀਫਾਈ ਵਾਲਾ ਮਾਮਲਾ ਆਉਂਦਾ, ਫਿਰ ਉਹ ਆਉਂਦਾ ਜੀ ਪੀਟਰ ਰੇੜੇ ਬਣਾ ਲਏ, ਠੀਕ ਹੈ ਨਾ, ਟੈਂਪੂ ਖਰੀਦ ਲਿਆ, ਟੈਂਪੂ ਟਰੈਵਲ ਖਰੀਦ ਲਿਆ, ਫਿਰ ਉਹਦੇ ਵਿੱਚ ਉਹਦੀ ਬਾਡੀ ਵੱਡੀ ਕਰ ਲਈ, ਬਾਡੀ ਆਲੇ ਦੁਆਲੇ ਨੂੰ ਵਧਾ ਲਈ, ਉੱਪਰ ਨੂੰ ਵਧਾ ਲਈ ਵੱਧ, ਫਿਰ ਇਹੋ ਜਿਹਾ ਮੋਡੀਫਾਈ ਵਾਲਾ ਮਾਮਲਾ ਦਿਖਦਾ। ਉਹਦੇ ਵਿੱਚ ਵੀ ਵੱਧ ਕਮਾਉਣ ਦੀ ਇੱਛਾ, ਲਾਲਚ, ਹੈ ਨਾ, ਉਹ ਚੀਜ਼ਾਂ ਭਾਰੂ ਪੈਂਦੀਆਂ ਨੇ। ਤੀਜਾ ਜੀ ਫਿਰ ਮੋਡੀਫਾਈ ਵਾਲਾ ਤਰੀਕਾ ਕਿ ਲਗਜ਼ਰੀ ਗੱਡੀਆਂ, VIP ਕਾਰਾਂ, ਮਹਿੰਗੀਆਂ ਗੱਡੀਆਂ, ਫਿਰ ਉਹਦੇ ਚੌੜੇ ਟਾਇਰ, ਬੜੇ ਰਿਮ, ਮੂਹਰੇ ਬੜਾ ਸਾਰਾ ਪੈਪ ਜੀ ਲਵਾ ਲਓ, ਪਿੱਛੇ ਕੁਛ ਲਿਖਾ ਲਓ, ਕਢਾ ਲਓ ਬਾਹਰ ਨੂੰ, ਉਹਦੇ ਤੇ ਰੱਸੀਆਂ ਪਾ ਲਓ, ਆਹ ਬੰਨ ਲਓ, ਨੰਬਰ ਹੋਰ ਤਰੀਕੇ ਨਾਲ ਲਿਖਾ ਲਓ, ਸਵਾ ਕੇ ਉਹ ਮੋਡੀਫਾਈ ਜੀ। ਮਤਲਬ ਸਧਾਰਨ ਬੰਦਾ ਪ੍ਰਵੀਨ ਜੀ, ਜਿਹਦੇ ਕੋਲ ਕਾਗਜ਼ ਵੀ ਪੂਰੇ ਨੇ, ਦਸਤਾਵੇਜ਼ ਵੀ ਪੂਰੇ ਨੇ, ਹੈ ਨਾ, ਉਹ ਤਾਂ ਵੀ ਸੜਕ ਤੇ ਚੜ੍ਹਨ ਲੱਗਿਆ ਡਰਦਾ। ਜੇ ਉਹਨੂੰ ਸੜਕ ਦੇ ਉੱਤੇ ਖਾਲੀ ਬੈਰੀਕੇਡ ਪਏ ਵੀ ਦਿਖ ਜਾਣ, ਉਹ ਤਾਂ ਵੀ ਵਿਚਾਰਾ ਡਰ ਕੇ ਲੰਘਦਾ ਕਿ ਲੈ ਵੀ ਮੈਂ ਤਾਂ ਫਸ ਗਿਆ, ਚਾਹੇ ਉੱਤੇ ਪੁਲਿਸ ਵਾਲਾ ਕੋਈ ਖੜਾ ਵੀ ਨਾ ਹੋਵੇ। ਅਦਾਲਤ 'ਚ, ਥਾਣੇ 'ਚ ਨਾਲੇ ਸੌਦਾ ਪੱਟ ਚੁੱਕਿਆ ਹੁੰਦਾ ਰਿਸ਼ਵਤ ਦਾ, ਤਾਂ ਵੀ ਉਹ ਵਿਚਾਰਾ ਬਣਿਆ ਤੁਰਿਆ ਫਿਰ ਰਿਹਾ ਹੁੰਦਾ ਕਿ ਪਤਾ ਨਹੀਂ ਮੇਰੇ ਕੀ ਹੋਊਗਾ ਮੇਰੇ ਨਾਲ, ਚਾਹੇ ਉਹਦਾ ਸਾਰਾ ਕੁਝ ਜੈਨੂਅਨ ਉਹਨੇ ਵਿਚਾਰੇ ਰਜਿਸਟਰੀ ਉਹ ਕਰਾਉਣੀ ਆਪਣੀ, ਤਾਂ ਵੀ ਉਹ ਰਿਸ਼ਵਤ ਦੇ ਕੇ ਵੀ ਡਰਿਆ ਸਹਿਮਿਆ ਹੁੰਦਾ ਆਮ ਬੰਦਾ ਤਾਂ। ਤੇ ਫਿਰ ਆਹ ਜਿਹੜੀ ਧਿਰ ਹੈ ਜਿਹੜੀ ਮੋਡੀਫਾਈ ਬੜੀਆਂ ਲਗਜ਼ਰੀ ਚੀਜ਼ਾਂ ਕਰਾ ਕੇ ਪੈਂਦੀ ਹੈ, ਉਹ ਤਾਂ ਉਹ ਇਕੱਠੀ ਬੋਲਦੀ ਹੈ ਨਾ, ਉਹ ਤਾਂ ਸ਼ੀਸ਼ਾ ਥੱਲੇ ਕਰਕੇ ਕੰਨ ਨੂੰ ਫੋਨ ਲਾਉਂਦੀ ਹੈ ਨਾ ਕਿਸੇ ਨਾਲ। ਲੋਕ ਇਹਨਾਂ ਦੇ ਜਵਾਕ ਨੇ, ਇਹੀ ਬੜੇ ਅਧਿਕਾਰੀਆਂ ਦੇ, ਬੜੇ ਘਰਾਣਿਆਂ ਦੇ, ਬੜੇ ਸਿਆਸਤਦਾਨਾਂ ਦੇ, ਕੋਈ ਭਤੀਜਾ ਹੈ, ਕੋਈ ਚਾਚਾ ਹੈ, ਕੋਈ ਭੂਆ ਦਾ ਮੁੰਡਾ, ਕੋਈ ਮਾਮੇ ਦਾ ਮੁੰਡਾ, ਕੋਈ ਗਵਾਂਢੀ ਹੈ ਨਾ, ਕੋਈ ਆਪਣਾ ਹੀ ਜਵਾਕ ਹੈ। ਸੋ ਉਹ ਤਰ੍ਹਾਂ, ਸੋ ਠੀਕ ਹੈ ਜੀ, ਇਹ ਜੁਰਮਾਨਾ ਵੀ ਹੋ ਸਕਦਾ ਹੈ, ਹੇਠਲੇ ਪੱਧਰ ਤੇ ਕਾਰਵਾਈ। ਮੈਂ ਕਹਿੰਦਾ ਉਹ ਸੜਕ ਹਾਦਸਿਆਂ ਦੇ ਕਾਰਨ ਬਣਦੇ ਨੇ ਇਹੋ ਜਿਹੇ ਜਗਾੜੀ ਰੇੜੇ, ਸਾਰਾ ਕੁਝ, ਤੇ ਉਹ ਕਹਿੰਦੇ ਰੁਜ਼ਗਾਰ ਤੇ ਵੀ ਅਸਰ ਪਾਉਂਦੇ ਨੇ। ਪਰ ਉਹਦਾ ਕੋਈ ਹਿੱਲਾ ਕੱਢਣ ਦੀ ਕੋਸ਼ਿਸ਼ ਕਰੋ ਨਾ, ਕਿ ਜੇ ਲੋਕਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ, ਆਪਾਂ ਕਿਵੇਂ ਉਹਨੂੰ ਜੈਨੂਅਨ ਤਰੀਕੇ ਨਾਲ ਲਿਆਉਣਾ, ਉਹਦੇ ਲਈ ਕੋਈ ਸਾਧਨ ਕਰੋ। ਤੇ ਆਹ ਜਿਹੜੇ ਹਾਦਸਿਆਂ ਦਾ ਕਾਰਨ ਬਣਦੇ ਨੇ, ਫੁਕਰਾਪੰਥੀ ਵਾਲੀ, ਇਹਨਾਂ ਤੇ ਕਾਰਵਾਈ ਕਰੋ। ਜੇ ਡਿਊਟੀ ਸਹੀ ਨਿਭਾਈ ਹੁੰਦੀ ਜਨਾਬ, ਪੰਜਾਬ ਦੇ ਮੁਖੀ ਨੂੰ ਜੁਰਮਾਨਾ ਹੋ ਰਿਹਾ ਪੁਲਿਸ ਦੇ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਮਾਲ ਦਾ ਕੰਮ ਕਰਦੀ ਹੈ ਸਾਡੀ ਤਾਂ ਪੁਲਿਸ। ਸਵਾਲ ਤੁਹਾਡੇ ਸਾਹਮਣੇ ਪਈਆਂ ਨੇ ਉਦਾਹਰਨ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਦਫ਼ਤਰਾਂ ਦੇ ਹਾਲ ਦੀ ਵੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਪਹਿਲਾਂ ਹੀ ਜਦੋਂ ਮੋਡੀਫਾਈਡ ਵਾਲੇ ਕਿਸੇ ਵਾਹਨ ਨੂੰ ਰੋਕਦੇ ਆ ਤੇ ਉਹ ਨਾਲ ਕੰਨ ਨਾਲ ਫੋਨ ਲਾ ਦਿੰਦੇ ਆ। ਸਰਕਾਰ ਦਾ ਜਿਹੜਾ ਭ੍ਰਿਸ਼ਟਾਚਾਰ ਨਿਬੇੜਨ ਦੀਆਂ ਤਰਕੀਬਾਂ ਉਹ ਵੱਖੋ ਵੱਖਰੀਆਂ, ਉਹ ਹੈਰਾਨ ਵੀ ਹੁੰਦੇ ਨੇ ਲੋਕ। ਕਹਿੰਦੇ RTI ਦਫ਼ਤਰਾਂ ਨੂੰ ਤਾਲੇ ਲਾਤੇ ਵੀ ਹੁਣ ਭ੍ਰਿਸ਼ਟਾਚਾਰ ਨਿਬੜ ਜੂਗਾ ਇਹਦੇ ਨਾਲ। RTI ਦਫ਼ਤਰਾਂ ਨੂੰ ਤਾਲੇ ਲਾਉਣ ਨੂੰ ਜੇ ਭ੍ਰਿਸ਼ਟਾਚਾਰ ਨਿਬੜਦਾ ਫਿਰ ਤਾਂ ਇੱਕ ਦਿਨ ਬਾਕੀ ਦਫ਼ਤਰਾਂ ਨੂੰ ਵੀ ਤਾਲੇ ਲੱਗਣਗੇ। ਫਿਰ ਤਾਂ ਮੰਤਰੀਆਂ ਸੰਤਰੀਆਂ ਦੇ ਕੋਠੀਆਂ ਘਰਾਂ ਨੂੰ ਵੀ ਤਾਲੇ ਲੱਗਣਗੇ, ਅਹੁਦਿਆਂ ਨੂੰ ਵੀ ਤਾਲੇ ਲੱਗਣਗੇ। ਫਿਰ ਸਹੀ, ਮਤਲਬ ਕੀ ਅਧਿਕਾਰੀ ਪੰਜਾਬ ਦੇ ਵਿੱਚ, ਕੀ ਕੋਈ ਵਿਭਾਗ ਇੰਨਾ ਤਾਕਤਵਰ ਹੋ ਗਿਆ ਕਿ ਮੁੱਖ ਮੰਤਰੀ ਨੂੰ ਉਹ ਵਿਭਾਗ ਬੰਦ ਕਰਨਾ ਪੈ ਜਾਵੇ, ਇਹਦਾ ਸੋਤੋਂ ਭ੍ਰਿਸ਼ਟਾਚਾਰ ਕੰਟਰੋਲ ਨਹੀਂ ਹੋਣਾ। ਤੁਸੀਂ ਇਹ ਕਹਿ ਰਹੇ ਹੋ ਤੁਹਾਡਾ ਜਨਾਜ਼ਾ ਹੈ, ਸਿਆਸਤ ਦਾ ਜਨਾਜ਼ਾ ਇਹ। ਸਹੀ ਹੈ।
ਤੁਹਾਡੀ ਪ੍ਰਾਪਤੀ ਨਹੀਂ ਕਿ ਅਸੀਂ ਆਰਟੀਓ ਦਫ਼ਤਰ ਬੰਦ ਕਰਤਾ, ਲਓ ਵੀ ਦੇਖੋ ਹੁਣ ਭ੍ਰਿਸ਼ਟਾਚਾਰ ਮੁੱਕ ਗਿਆ। ਇਹਦਾ ਮਤਲਬ ਤੁਸੀਂ ਤੋਂ ਮਕਾਨ ਹੀ ਹੋ ਰਿਹਾ ਤੇ ਤੁਸੀਂ ਜਾਣ ਕੇ ਡਰਾਮਾ ਕਰ ਰਹੇ ਹੋ। ਸਹੀ। ਇੱਕ ਜ਼ਿਲ੍ਹੇ ਦੇ ਵਿੱਚ ਇੱਕ ਕਮਰੇ ਦੇ ਇੱਕ ਦਫ਼ਤਰ ਦੇ ਵਿੱਚ ਜੇ ਭ੍ਰਿਸ਼ਟਾਚਾਰ ਤੋਂ ਕੰਟਰੋਲ ਨਹੀਂ ਹੁੰਦਾ, ਇਸ ਸੂਬੇ ਦੇ ਵਿੱਚ ਕਿਵੇਂ ਕੰਟਰੋਲ ਕਰੋਗੇ ਜਨਾਬ? ਇਹ ਤਾਂ ਦੱਸ ਦਿਓ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜੀ। ਤੇ ਦੂਜੀ ਗੱਲ ਜਨਾਬ, ਜੇ ਸੱਚਮੁੱਚ ਭ੍ਰਿਸ਼ਟਾਚਾਰ ਕੰਟਰੋਲ ਕਰਨਾ ਤਾਂ ਚੰਡੀਗੜ੍ਹ ਤੋਂ ਲੁਧਿਆਣਾ ਨੇੜੇ ਹੈ ਕਿ ਰੋਪੜ ਰੇਂਜ ਨੇੜੇ ਸੀ? ਤੇ ਉਹਦੇ ਕੋਲ ਮੋਹਾਲੀ ਵੀ ਸੀਗਾ, ਹੋਰ ਨੇੜੇ ਆ ਗਿਆ ਸੀ ਉਹ ਤਾਂ ਤੁਹਾਡੇ। ਤੇ ਉਹ ਤਾਂ ਸਾਰੀਆਂ ਸਰਕਾਰਾਂ ਦੇ ਨੇੜੇ ਰਿਹਾ, ਤੇ ਫਿਰ ਤੁਹਾਡੀਆਂ ਅੱਖਾਂ ਕਿਉਂ ਨਹੀਂ ਖੁੱਲੀਆਂ? ਤੇ ਜੇ ਭ੍ਰਿਸ਼ਟਾਚਾਰ ਮੁਕਾਉਣਾ ਸੀ, ਜੇ ਸਿੰਗਲਾ ਨਹੀਂ ਲੈਂਦਾ ਸੀ ਕਮਿਸ਼ਨ, ਫਿਰ ਕੌਣ ਲੈਂਦਾ? ਕੌਣ ਲੈਂਦਾ? ਸਹੀ ਗੱਲ, ਬਿਲਕੁਲ। ਫਿਰ ਉੱਥੇ ਤੱਕ ਕਿਉਂ ਨਹੀਂ ਪਹੁੰਚ ਹੋਇਆ? ਕਦੇ ਸਰਾਰੀ ਫਸ ਗਿਆ, ਕਦੇ ਫਰਾਰੀ ਫਸ ਗਿਆ, ਕਦੇ ਉਹ ਫਸ ਗਿਆ, ਕਦੇ ਆਹ ਫਸ ਗਿਆ, ਕਦੇ ਰਤਨ ਫਸ ਗਿਆ, ਕਦੇ ਕੋਈ ਫਸ ਗਿਆ, ਹੁਣ ਤੁਸੀਂ ਫਸ ਗਏ, ਤੁਹਾਡੇ DIG ਫਸ ਗਏ, ਆ ਹੁਣ ਤੁਹਾਡਾ ਇੱਕ ਹੋਰ MLA ਬਾਜੀਗਰ ਫਸ ਗਿਆ, ਹੈ ਨਾ, ਉਹਦੇ ਤੇ ਪਰਚਾ ਹੋ ਗਿਆ ਅਗਵਾ ਦਾ। ਤੁਹਾਡੇ ਹੀ MLA ਕਿਉਂ ਫਸ ਰਹੇ ਆ? ਇਹ ਸਾਰੇ ਸਵਾਲ ਪ੍ਰਵੀਨ ਜੀ, ਜੇ ਏਦਾਂ ਹੀ ਭ੍ਰਿਸ਼ਟਾਚਾਰ ਮੁੱਕਣਾ ਤਾਂ ਲਾਓ ਤਹਿਸੀਲਾਂ ਨੂੰ, ਥਾਣਿਆਂ ਨੂੰ ਤਾਲੇ, ਲਾਓ ਮੰਤਰੀਆਂ ਸੰਤਰੀਆਂ ਦੇ ਦਫ਼ਤਰਾਂ ਨੂੰ ਤਾਲੇ, ਦੇ ਦਿਓ ਪੰਜਾਬ ਨੂੰ ਠੇਕੇ ਤੇ। ਉਹੀ ਦਿੱਲੀ ਵਾਲੀਆਂ ਕੰਪਨੀਆਂ ਨੂੰ ਦੇ ਰਹੇ ਨਾ ਹਰ ਕੰਮ। ਨਾ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਟੈਂਟ ਸਿਟੀ ਲਾਵਾਂਗੇ ਜੀ, ਵਿਧਾਨ ਸਭਾ ਸਜਾਵਾਂਗੇ ਜੀ। ਇੱਥੇ ਵੀ ਕੰਪਨੀ, ਈਵੈਂਟ ਕੰਪਨੀ ਦਾ ਮਸਲਾ ਜਨਾਬ। ਇਸ ਗੁਰੂ ਦੇ ਨਾਂ ਦੇ ਉੱਤੇ, ਸ਼ਹੀਦੀ ਦਿਹਾੜੇ ਦੇ ਨਾਂ ਦੇ ਉੱਤੇ ਕਰੋੜਾਂ ਦਾ ਘਟਾਲਾ ਕਰਨਾ, ਪੰਜਾਬ ਦਾ ਪੈਸਾ ਦਿੱਲੀ ਪਹੁੰਚਾਉਣਾ ਤਾਂ ਕਿ ਅਗਲੀਆਂ ਚੋਣਾਂ 'ਚ ਵਰ ਸਕੇ। ਦੱਸ ਦਿਨ ਆਮ ਆਦਮੀ ਪਾਰਟੀ ਕੇ ਬਿਹਾਰ ਚੋਣਾਂ ਕਿਹਦੇ ਸਿਰ ਤੇ ਲੜ ਰਹੇ ਹੋ ਤੁਸੀਂ? ਸਹੀ ਹੈ। ਸੋ ਇਸ ਲਈ ਇਹ ਭ੍ਰਿਸ਼ਟਾਚਾਰੀ ਕਦੇ ਦਿੱਲੀ ਨੂੰ ਜਾਂਦੇ ਬੈਗਾਂ ਦੀ ਵੀ ਚੈਕਿੰਗ ਕਰੋਗੇ? ਕਦੇ ਹੈ ਦਮ ਰੋਕਣ ਦਾ ਉਹਨਾਂ ਨੂੰ ਪੁੱਛਣ ਦਾ? ਜੀ ਜੀ, ਸਹੀ ਹੈ ਜਨਾਬ। ਜੇ ਅਫਸਰਸ਼ਾਹੀ ਭ੍ਰਿਸ਼ਟਾਚਾਰ ਹੈਗੀ ਹੈ, ਭ੍ਰਸ਼ਟ ਕਰ ਰਹੀ ਹੈ, ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ, ਆਪਣੀਆਂ ਵਧੀਕੀਆਂ ਕਰ ਰਹੀ ਹੈ, ਪੁਲਿਸ ਦਾ ਜੰਗਲ ਰਾਜ ਬਣਾ ਰਹੀ ਹੈ, ਤਾਂ ਫਿਰ ਇਹ ਅਫਸਰਾਂ ਦੀ ਕੋਈ ਨਲਾਇਕੀ ਜਾਂ ਭੁੱਖ ਨਹੀਂ, ਇਹ ਤੁਹਾਡੀ ਕਮਜ਼ੋਰੀ ਹੈ। ਸਹੀ, ਬਿਲਕੁਲ। ਜੇ ਲੀਡਰ ਸਿਆਣਾ ਹੋਵੇ ਤਾਂ ਉਹ ਨਲਾਇਕ ਅਫਸਰ ਤੋਂ ਵੀ ਚੰਗਾ ਕੰਮ ਲੈ ਲੈਂਦੀ ਹੈ। ਜੇ ਲੀਡਰ ਨਲਾਇਕ ਹੋਵੇ ਤਾਂ ਚੰਗੇ ਚੰਗੇ ਅਫਸਰਾਂ ਤੋਂ ਵੀ ਕੰਮ ਨਹੀਂ ਲੈ ਹੁੰਦਾ। ਸੋ ਇਸ ਲਈ ਇਹ ਤੁਸੀਂ ਆਪਣੇ ਅੰਦਰ ਝਾਤ ਮਾਰੋ। ਸਿਆਸੀ ਸਿਸਟਮ ਨੂੰ ਦਰੁਸਤ ਕਰਨ ਆਏ ਸੀ ਤੁਸੀਂ, ਦਫ਼ਤਰ ਤਾਲੇ ਬੰਦ ਕਰਨ ਨਹੀਂ ਆਏ ਸੀ। ਬਿਲਕੁਲ। ਤੇ ਇਹ ਤੁਹਾਡੀ ਪਹਿਲ ਦੇ ਆਧਾਰ ਤੇ ਸੀ, ਤੁਹਾਡੀ ਸਿੱਖਿਆ ਮਾਡਲ, ਸਿਹਤ ਦਾ ਮਾਡਲ, ਭ੍ਰਿਸ਼ਟਾਚਾਰ, ਲੋਕਪਾਲ, ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਸਕ੍ਰਿਪਟਾਂ, ਭਾਸ਼ਣਾਂ, ਰੈਲੀਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਹੁੰਦੀਆਂ ਸੀਗੀਆਂ, ਜਿਨ੍ਹਾਂ ਤੋਂ ਹੁਣ ਤੁਸੀਂ ਮੁੱਖ ਮੋੜ ਚੁੱਕੇ ਹੋ, ਜਾਂ ਜਿਨ੍ਹਾਂ ਦੇ ਇਹ ਵੀ ਨਾਟਕ ਦਾ ਹਿੱਸਾ ਹੈ। ਮੰਤਰੀ ਜੀ ਤਾਲਾ ਲਾ ਰਹੇ ਨੇ, ਸਾਰਾ ਮੀਡੀਆ ਤੋਤੇ ਵਾਂਗ ਆ ਰਿਹਾ, ਲਓ ਜੀ ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰ ਨੂੰ ਤਾਲਾ ਲਾਤਾ। ਕਮਾਲ ਹੈ। ਸਹੀ ਹੈ। ਮਤਲਬ ਫਿਰ ਇੰਨੀ ਦੇਰ 3.5 ਪੌਣੇ 4 ਸਾਲ ਕਾਹਨੂੰ ਲਾਏ? ਆਉਂਦੀ ਪਹਿਲੇ ਦਿਨੇ ਲਾ ਦੇਣਾ ਸੀ ਨਾ। ਸਹੀ ਹੈ। ਉਹਦੇ ਜੇ ਭ੍ਰਿਸ਼ਟਾਚਾਰ ਐਂ ਮੁੱਕਣਾ, ਜੇ ਬੋਰਡ ਲਾਉਣ ਵਾਲੇ ਪੰਜਾਬ 'ਚ ਨਸ਼ਾ ਮੁੱਕਣਾ ਹੈ ਕਿ ਜੋ ਨਸ਼ਿਆਂ ਵਿਰੁੱਧ ਜਿੱਤ ਲਿਆ ਹੈ ਨਾ, ਫਿਰ ਤਾਂ ਪਹਿਲੇ ਦਿਨੇ ਲਾਉਂਦੇ ਬੋਰਡ। ਸਹੀ, ਬਿਲਕੁਲ ਜੀ। ਤੋ ਇਸ ਲਈ ਇਹ ਡਰਾਮੇਬਾਜ਼ ਸਰਕਾਰ ਹੈ ਤੇ ਸਿਰਫ ਡਰਾਮਾ ਕਰਦੀ ਹੈ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਕੈਨੇਡਾ ਦੀ, ਇੱਕ ਖਬਰ ਹੋਰ ਆ ਰਹੀ ਹੈ, ਕਹਿੰਦੇ 32,000 ਪ੍ਰਵਾਸੀ ਹੋਰ ਕੱਢੇ ਜਾਣਗੇ ਜੀ। ਬਿਲਕੁਲ, ਇਹ ਖਬਰ ਬੜੀ ਫਿਕਰਮੰਦ ਦੀ ਪੈਦਾ ਕਰ ਰਹੀ ਹੈ। ਆਪਾਂ ਲੰਘੇ 2 ਦਿਨਾਂ ਤੋਂ ਅਮਰੀਕਾ ਦੇ ਹਵਾਲੇ ਨਾਲ ਵੀ ਦੇਖ ਰਹੇ ਸੀਗੇ ਕਿ ਲਗਾਤਾਰ ਅਮਰੀਕਾ ਤੋਂ ਡਿਪੋਰਟ ਹੋਣ ਦੀਆਂ ਖਬਰਾਂ। ਪਹਿਲੀ ਵਾਰ ਜਦੋਂ ਬੇੜੀਆਂ ਹੱਥਕੜੀਆਂ ਲਾ ਕੇ ਨੌਜਵਾਨ ਭੇਜੇ, ਫਿਰ ਹੁਣ ਦੂਜੀ ਵਾਰ ਫਿਰ ਆਪਾਂ ਗੱਲ ਕਰ ਰਹੇ ਸੀ 54-55 ਇਕੱਲੇ ਹਰਿਆਣੇ ਦੇ ਮੁੰਡੇ ਆਏ, ਤੇ ਉਹਨਾਂ ਦੇ ਹਵਾਲੇ ਨਾਲ ਖਬਰ ਤਾਂ ਇਹ ਵੀ ਨਿਕਲੀ ਸੀ ਪ੍ਰਵੀਨ ਜੀ ਕਿ 50,000 ਦੇ ਕਰੀਬ ਜਿਹੜੇ ਡਿਟੈਂਸ਼ਨ ਸੈਂਟਰ ਨੇ ਅਮਰੀਕਾ ਦੇ ਵਿੱਚ, ਉਹਨਾਂ 'ਚ ਭਾਰਤੀ ਬੰਦ ਨੇ ਜੀ, ਤੇ ਉਹਨਾਂ ਨੂੰ ਪੜਾ ਦਰ ਪੜਾ ਕੱਢਿਆ ਜਾ ਰਿਹਾ। ਉੱਥੋਂ ਲਗਾਤਾਰ ਇਹ ਗਿਣਤੀ ਵਧਣੀ ਹੈ। ਤੇ ਪਰ ਉਸੇ ਦੌਰਾਨ ਆਪਾਂ ਇਹ ਵੀ ਗੱਲ ਕਰ ਸੀ ਕਿ ਕੈਨੇਡਾ ਦੇ ਵਿੱਚ ਵੀ ਕੁਝ ਥਾਵਾਂ ਤੇ ਛਾਪੇਮਾਰੀ ਹੋਈ ਹੈ, ਕੁਝ ਤੋਂ ਪੁੱਛਗਿੱਛ ਦੀ ਪ੍ਰਕਿਰਿਆ ਚੱਲੀ ਹੈ ਨਾ, ਕੁਝ ਨੂੰ ਮਤਲਬ ਕਿ ਚੱਕਿਆ ਗਿਆ ਹੈ, ਤੇ ਉੱਥੇ ਵੀ ਅਜਿਹਾ ਕੁਝ ਹੋ ਰਿਹਾ। ਜਿਹੜੇ ਵਰਕ ਵੀਜ਼ਿਆਂ ਤੇ ਜਾਂਦੇ ਨੇ, ਸਟੱਡੀ ਵੀਜ਼ਿਆਂ ਤੇ ਜਾਂਦੇ ਨੇ, ਟੂਰਿਸਟ ਵੀਜ਼ਿਆਂ ਤੇ ਜਾਂਦੇ ਨੇ, ਵਿਜ਼ਟਰ ਵੀਜ਼ੇ ਤੇ ਜਾਂਦੇ ਨੇ, ਉਹ ਸਾਰੇ ਵੀ ਆਪਣੀ ਹੱਦ ਉਹਦੀ ਮੁੱਕਣ ਤੋਂ ਬਾਅਦ, ਵੀਜ਼ੇ ਦੀ ਮੁੱਕਣ ਤੋਂ ਬਾਅਦ ਕਿਤੇ ਸੱਜੇ ਖੱਬੇ ਹੋ ਜਾਂਦੇ ਨੇ, ਕਿਤੇ ਲੁੱਕ ਕੇ ਕੰਮ ਕਰਦੇ ਨੇ। ਉਹਨਾਂ ਦੇ ਸਾਰੇ ਉੱਥੇ ਕੈਨੇਡਾ 'ਚ ਵੀ ਸ਼ੁਰੂ ਹੋਈ ਹੈ, ਤੇ ਕਈਆਂ ਨੂੰ ਕਹਿੰਦੇ ਦੇਸ਼ ਨਿਕਾਲੇ ਦੇ ਨੋਟਿਸ ਵੀ ਹੋਏ ਨੇ। ਪਰ ਹੁਣ ਜਾਣਕਾਰੀ ਆ ਰਹੀ ਹੈ ਜੀ ਕਿ ਕੈਨੇਡਾ 'ਚ 32,000 ਪ੍ਰਵਾਸੀਆਂ ਨੂੰ ਕੱਢਿਆ ਜਾਣਾ, ਤੇ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ, ਤੇ ਉਹ 'ਚੋਂ ਪਹਿਲਾ ਲੋਟ 7,000 ਦੇ ਕਰੀਬ ਦਾ ਹੋਣਾ ਕਹਿੰਦੇ। ਠੀਕ ਹੈ ਜੀ, ਬੜੀ ਤਿਆਰੀ ਕੀਤੀ ਹੈ। ਤੇ ਉਹ 7,000 'ਚ ਵੱਡੀ ਗਿਣਤੀ 'ਚ ਉੱਤਰੀ ਭਾਰਤੀ ਨੇ, ਤੇ ਉੱਤਰੀ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ।
ਸੋ ਇਸ ਲਈ ਇੱਕ ਪਹਿਲੂ ਅਮਰੀਕਾ ਵਾਲਾ, ਦੂਆ ਪਹਿਲੂ ਕੈਨੇਡਾ ਵਾਲਾ, ਤੇ ਇਹ ਚੁਣੌਤੀ ਬਣਦੀ ਜਾ ਰਹੀ ਹੈ। ਟਰੂਡੋ ਤੋਂ ਬਾਅਦ ਇੱਕ ਵਾਰ ਲੱਗਿਆ ਸੀਗਾ ਕਿ ਸ਼ਾਇਦ ਭਾਰਤ ਸਰਕਾਰ ਔਰ ਕੈਨੇਡਾ ਸਰਕਾਰ ਦੇ ਵਿੱਚ ਬੇਸ਼ੱਕ ਉਹੀ ਪਾਰਟੀ ਸਰਕਾਰ ਆਈ, ਪਰ ਪ੍ਰਧਾਨ ਮੰਤਰੀ ਬਦਲਣ ਤੋਂ ਬਾਅਦ ਸ਼ਾਇਦ ਹੁਣ ਇਹ ਰਿਸ਼ਤਾ ਸੁਕਾਮਾ ਹੋ ਜਾਵੇ ਦੀ ਗੱਲ ਤੁਰੀ ਸੀ। ਪਰ ਇਸ ਖਬਰ ਨੇ ਇੱਕ ਵਾਰ ਫਿਰ ਝਟਕਾ ਦਿੱਤਾ ਕਿ ਕੀ ਇਹ ਲਗਾਤਾਰਤਾ ਦਾ ਵਰਤਾਰਾ ਹੈ, ਕੀ ਇਹ ਸਾਡੇ ਲੋਕਾਂ ਦੀ ਆਪਣੀ ਨਲਾਇਕੀ, ਆਪਣੀ ਵਿਦੇਸ਼ ਬਸਣ ਦੀ ਭੁੱਖ ਉਹਦਾ ਕਾਰਨ ਹੈ। ਸੋ ਕਿੱਥੇ ਗਲਤੀਆਂ ਹੋ ਰਹੀਆਂ, ਇਸ ਨੂੰ ਠੀਕ ਕਰਨ ਦੇ ਲਈ ਕੋਈ ਪਹਿਲ ਕਦਮੀ ਨਹੀਂ ਹੋ ਰਹੀ, ਕਿਉਂਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋ ਇਹ ਦੋ ਉਹ ਮੁਲਕ ਨੇ ਜਿੱਥੇ ਸਭ ਤੋਂ ਵੱਧ ਸਾਡਾ ਪੰਜਾਬੀ ਭਾਈਚਾਰਾ ਅਮਰੀਕਾ ਤੇ ਕੈਨੇਡਾ ਚ ਵੱਸਦਾ, ਤੇ ਉਹ ਇੱਕ ਵਿਅਕਤੀ ਦੀ ਘਟਨਾ, ਜਿਵੇਂ ਮੈਨੂੰ ਪਤਾ ਲੱਗ ਰਿਹਾ ਸੀਗਾ, ਤੁਸੀਂ ਮੇਰੇ ਨਾਲ ਵੱਧ ਦੱਸ ਸਕਦੇ ਹੋ, ਕਹਿੰਦੇ ਕਿ ਅਮਰੀਕਾ ਦੇ ਵਿੱਚੋਂ 2 ਸੜਕ ਹਾਦਸਿਆਂ ਤੋਂ ਬਾਅਦ, ਪੰਜਾਬੀਆਂ ਵਾਲੇ ਟਰੱਕ ਡਰਾਈਵਰ ਸੜਕ ਹਾਦਸਿਆਂ ਤੋਂ ਬਾਅਦ 90% ਟਰੱਕ ਕਾਰੋਬਾਰ ਤੇ ਲਗਭਗ ਬ੍ਰੇਕ ਲੱਗ ਗਈ, ਜਿਹੜੇ ਸਾਡੇ ਵਾਲੇ ਲੋਕ ਚਲਾਉਂਦੇ ਟਰੱਕ। ਕਈ ਬਦਲਾਅ ਇਮੀਗ੍ਰੇਸ਼ਨ ਦੇ ਵੀ ਬਦਲਾਅ ਕੀਤੇ। ਹਾਂਜੀ, ਹਾਂ, ਫਿਰ ਮਤਲਬ ਕਿ ਇਸ ਲਈ ਇੱਕ ਵਿਅਕਤੀ ਜਦੋਂ ਖਾਸ ਕਰਕੇ ਦੂਸਰੇ ਮੁਲਕ ਤੋਂ ਆ ਕੇ ਉੱਥੇ ਕੰਮ ਕਰਦਾ ਤਾਂ ਉਹ ਇਕੱਲਾ ਵਿਅਕਤੀ ਨਹੀਂ ਹੁੰਦਾ, ਉਹਦੇ ਨਾਲ ਉਹ ਪੂਰੀ ਕਮਿਊਨਿਟੀ, ਪੂਰਾ ਭਾਈਚਾਰਾ, ਪੂਰਾ ਮੁਲਕ ਤੁਰਿਆ ਫਿਰ ਰਿਹਾ ਹੁੰਦਾ। ਸਹੀ। ਸੋ ਇਹ ਫਿਕਰਮੰਦੀ ਵਾਲੀ ਖਬਰ ਹੈ ਜੀ, ਬਿਲਕੁਲ ਇਹ ਚਿੰਤਾਜਨਕ ਹੈ। ਤੇ ਕਹਿੰਦੇ ਕਿ 28 ਜੁਲਾਈ ਤੱਕ 1800 ਬੰਦੇ ਕੱਢ ਦਿੱਤੇ ਨੇ, ਤੇ ਹੁਣ ਅਗਲਾ ਲੋਟ ਕਹਿੰਦੇ ਕੈਨੇਡਾ ਚੋਂ ਤਿਆਰ ਹੈ 32,000 ਦਾ, ਤੇ ਜਿਹਦੇ ਵਿੱਚੋਂ 7,000 ਪਹਿਲੇ ਭੇਜਣੇ, ਉਹਨਾਂ ਚ ਪੰਜਾਬੀ ਵੱਡੀ ਗਿਣਤੀ ਚ। ਤੁਸੀਂ ਜ਼ਿਕਰ ਕੀਤਾ ਸੀ ਕਿ ਭਾਰਤ ਕੈਨੇਡਾ ਰਿਸ਼ਤਿਆਂ ਦਾ ਵੀ ਉਹ ਸੁਧਾਰ ਵੱਲ ਨੇ, ਤੇ ਉਮੀਦ ਕੀਤੀ ਜਾਂਦੀ ਹੈ ਵੀ ਹਾਲਾਤ ਕੀਤੀ ਜਾਂਦੀ ਸੀ ਵੀ ਹਾਲਾਤ ਬਦਲਣਗੇ। ਹਾਲਾਤ ਤਾਂ ਬਦਲਣਗੇ ਜੇ ਮੁੱਦਾ ਦੋਵਾਂ ਦੇਸ਼ਾਂ ਦੇ ਵਿਚਾਲੇ ਚਰਚਾ ਵੀ ਹੋਊਗਾ। ਹਾਲਾਤ ਤਾਂ, ਕਿਉਂਕਿ ਜਿਹੜੇ ਇਹ ਮੁਲਕ ਨੇ, ਇਹਨਾਂ ਦੀ ਜਿਹੜੀ ਆਵਾਸ ਨੀਤੀ ਹੈ, ਇਮੀਗ੍ਰੇਸ਼ਨ ਨੀਤੀ ਤੇ ਜਿਹੜੀ ਵਿਦੇਸ਼ ਨੀਤੀ, ਉਹ 2 ਵੱਖੋ ਵੱਖਰੀਆਂ ਨੇ। ਉਹ ਮਤਲਬ ਰਲ ਗੱਡ ਨਹੀਂ ਕਰਦੇ ਚੀਜ਼ਾਂ ਨੂੰ, ਉਹਨਾਂ ਦੇ ਆਪਦੇ ਹਿੱਤ ਨੇ, ਵਸੋਂ ਦਾ ਤਵਾਜ਼ਨ ਹੈ, ਘਰਾਂ ਦਾ ਤਵਾਜ਼ਨ ਹੈ, ਇਕਨੋਮੀ ਦਾ ਤਵਾਜ਼ਨ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕੀਤਾ ਹੋਇਆ। ਪਰ ਜੇ ਇੱਕ ਦੇਸ਼ ਦਾ ਆਗੂ ਇਹ ਤਾਂ ਕਹਿ ਸਕਦਾ ਕਿ ਭਾਈ ਸਾਡੇ ਜਿਹੜੇ ਨਾਗਰਿਕ ਨੇ, ਉਹਨਾਂ ਦੀ ਥੋੜੀ ਜਿਹੀ ਜਿਹੜਾ ਇੱਕ ਆਮ ਬਸ਼ਿੰਦੇ ਦੇ ਜਿਹੜੇ ਹੱਕ ਹਕੂਕ ਨੇ, ਜਾਂ ਉਹਦਾ ਇੱਕ ਮਨੁੱਖੀ ਅਧਿਕਾਰ ਦਾ ਇੱਕ ਮਸਲਾ, ਉਸ ਗਰਾਊਂਡ ਤੇ ਤਾਂ ਘੱਟੋ ਘੱਟ ਤੁਸੀਂ ਉਹਨੂੰ ਪੂਰਾ ਦੇਖੋ। ਪਰ ਇਹ ਵੀ ਤਾਂ ਹੀ ਆ ਜੇ ਉਹ ਆਗੂ ਦੇਸ਼ ਦਾ ਮੁੱਦਾ ਚੱਕਣਾ ਚਾਹਵੇ, ਜੇ ਉਹਨਾਂ ਦੀਆਂ ਤਰਜੀਹਾਂ ਹੀ ਕੁਛ ਹੋਰ ਨੇ, ਜੇ ਉਹ ਕਹਿੰਦੇ ਨੇ ਵੀ ਠੀਕ ਹੈ ਸਾਡੇ ਕੋਲ ਤੁਹਾਡੇ ਕੋਲੇ ਰਾਜ ਨੇ, ਉਹ ਨਾ ਬਾਹਰ ਕੱਢੋ, ਸਾਡੇ ਕੋਲੇ ਤੁਹਾਡੇ ਨੇ, ਉਹ ਅਸੀਂ ਉਹ ਨਹੀਂ ਕੱਢਦੇ, ਬਸ ਠੀਕ ਹੈ, ਫਿਰ ਸੈਟਿੰਗ ਤਾਂ ਜਿੱਥੇ ਮਰਜ਼ੀ ਕਰ ਲਓ, ਫਿਰ ਕੈਨੇਡਾ ਕਿਸੇ ਮੁਲਕ ਨਾਲ ਵੀ ਕਰਕੇ ਚਲੋ ਫਿਰ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।